2 ਚਾਟੀਆਂ ਰੁਪਈਆਂ ਦੀਆਂ ਭਰੀਆਂ ਉਹ ਭੋਲ ਦੇ ਵਿੱਚ ਡੱਬੀਆਂ ਤੇ ਜਿਹੜਾ ਸੋਨਾ ਚਾਂਦੀ ਸੀ ਹਾਂ ਹਾਂ ਉਹ 3 ਕਿਲੋ ਮੇਰੇ ਭਰਾ ਦੇ ਇੱਥੇ ਢਿੱਡ ਨਾਲ ਬੱਧਾ ਸੀ 3 ਕਿਲੋ 3 ਕਿਲੋ ਉਹ ਜਿਸ ਵੇਲੇ ਅਸੀਂ ਆ ਗਏ ਪਿੰਡੋਂ ਨਿਕਲ ਕੇ ਤੇ ਲੈ ਨੇ ਸਾਨੂੰ ਤੇ ਅੱਗੇ ਸਵੇਰ ਤੋਂ ਲੰਘਿਆ ਨਾ ਤੇ ਲਾਗੇ ਸਾਣਿਆ ਉਹ ਸਾਣ ਦੇ ਵਿੱਚ ਅਸੀਂ ਵੜ ਗਏ ਪੈਲੀ ਦੇ ਵਿੱਚ ਤੇ ਸਾਡੀ ਭੈਣ ਇੱਕ ਛੋਟੀ ਜਿਹੀ ਉਹ ਰੋਂਦੀ ਆ ਉਹਨੂੰ ਚੁੱਪ ਕਰਾਉਂਦੀ ਮਾਂ ਮੇਰੀ ਅਸੀਂ ਸਾਰੇ ਕੋਲ ਬੈਠੇ ਆ ਕੁੜੀ ਰੋਂਦੀ ਸਾਡੀ ਭੈਣ ਉਹ ਸਿੱਖ ਆਏ ਕੁੜੀ ਹੋਵੇ ਉਹ ਲੰਘਣ ਲੱਗੇ ਰਹਿੰਦੇ ਇੱਥੇ ਹੈਗੇ ਜੀ ਓਹੋ ਬੱਚੇ ਰੋ ਤੇ ਬਾਹਰ ਕਰਨੀ ਪੈ ਲਾਗੇ ਸੂਆ ਇਹਨਾਂ ਦੇ ਹਾਂਜੀ ਹਾਂਜੀ ਉਹ ਜਿਵੇਂ ਆਏ ਉਹਨੇ ਸਾਡੇ ਪਿਓ ਦੇ ਇੱਥੇ ਤਲਵਾਰ ਤੇ ਜਿਵੇਂ ਅਸੀਂ ਬੱਕਰਾ ਲਾਲ ਕਰਕੇ ਹੁਣ ਅਜੇ ਮੈਨੂੰ ਨਜ਼ਰ ਆ ਰਿਹਾ ਅੱਖੀ ਵੇਖਿਆ ਸਾਰਾ ਕੁਝ ਸਮਝ ਮੈਂ ਬਾਬਾ ਸਾਡਾ ਮਾਰ ਕੱਟਿਆ ਚਾਚਾ ਸਾਡਾ ਮਾਰ ਕੱਟਿਆ ਚਾਚੀ ਸਾਡੀ ਮਾਰ ਕੱਟੀ ਭੈਣ ਸਾਡੀ ਮਾਰ ਕੱਟੀ ਤੇ ਜਿਹੜੀ ਮਾਂ ਸਾਡੀ ਭੱਜ ਗਈ ਜੇ ਵੇ ਕੀ ਕੋ ਵਾਟਾ ਆਇਆ ਨਾ ਉਹਦਾ ਦਾ ਲੱਗਾ ਉਹਨੇ ਕੋਈ ਕਿਸਾਨ ਦੇ ਨਹੀਂ ਕਰਾ ਸਾਰੇ ਮਰ ਮੁਰ ਗਏ ਮੇਰਾ ਭਰਾ ਵੱਡਾ ਉਹਨੇ ਭੈਣ ਨੂੰ ਗੱਲ ਨਾਲ ਲਾ ਲਿਆ ਛੋਟੀ ਜਿਹੀ ਸ਼ਾਂਗ ਨੂੰ ਅੱਛਾ ਅੱਛਾ ਉਹ ਗੱਲ ਨਾਲ ਲਾ ਕੇ ਤੇ ਅਸੀਂ ਪਿੰਡ ਨੂੰ ਆ ਗਏ ਮੈਨੂੰ ਉਂਗਲੀ ਲਾ ਲਿਆ ਉਹਨੇ ਅਸੀਂ ਪਿੰਡ ਨੂੰ ਵਾਪਸ ਫੇਰ ਘਰ ਨੂੰ ਆ ਗਏ ਤੇ ਉਹ ਜਿਹੜੇ ਭਰਾ ਨੇ ਜ਼ੇਵਰ ਬੰਨਿਆ ਸੀ ਉਹ ਵੀ ਨਾਲ ਵਾਪਸ ਉਹਨੇ ਕਾਕੀ ਚੁੱਕੀ ਨੇ ਅੱਛਾ ਅੱਛਾ ਇਹ ਵਾਪਸ ਆਉਣੇ ਨੇ ਘਰ ਨੂੰ ਅੱਗੇ ਜਿਵੇਂ ਸਾਡੀ ਦੁਕਾਨ ਹੈ ਐਵੇਂ ਨਾ ਸਿੱਖ ਬੈਠੇ ਬਾਜ਼ਾਰ ਦੇ ਵਿੱਚ ਲੰਘਦੇ ਜਾਂਦੇ ਅੱਛਾ ਤੁਸੀਂ ਆਪਣੇ ਵਾਪਸ ਪਿੰਡ ਚ ਆ ਗਏ ਪਿੰਡ ਨੂੰ ਘਰ ਨੂੰ ਤੁਰੇ ਆਉਂਦੇ ਅੱਛਾ ਉਹ ਸਾਨੂੰ ਆਂਦੇ ਸਿੱਖ ਪੂਰਾ ਉਹ ਕਾਕਾ ਤੁਹਾਨੂੰ ਲੀੜੇ ਪਾਈਏ ਨਾਲੇ ਤੁਹਾਨੂੰ ਪਾਲਾ ਹੁੰਦਾ ਨਾਲੇ ਤੁਹਾਨੂੰ ਗੁੜ ਪਾਈਏ ਅਸਾਂ ਗੁੜ ਖਾਧਾ ਲੀੜੇ ਉਹਨਾਂ ਸਾਨੂੰ ਨਵੇਂ ਪਾਏ ਨੇ ਤੇ ਇਹਦੇ ਲਾਉਣ ਲੱਗੇ ਨੇ ਨਾ ਜਿਵੇਂ ਮੇਰੇ ਭਰਾ ਦੇ ਉਹ ਜੇਵਰ ਖੋਲ੍ਹਣ ਲੱਗੇ ਆ ਅੱਛਾ ਇਹਨੇ ਆਖਿਆ ਮੈਂ ਨਹੀਂ ਦੇਣਾ ਉਹਨੇ ਆਖਿਆ ਨਹੀਂ ਤੁਹਾਡੀ ਮਾਂ ਆਵੇਗੀ ਤੇ ਤੁਹਾਨੂੰ ਦੇ ਦਾਂਗੇ ਅੱਛਾ ਉਹ ਪਿੰਡ ਦੇ ਸਨ ਬਾਬਾ ਜੀ ਪਿੰਡ ਦੇ ਸਿੱਖ ਪਿੰਡ ਜਿਹੜੇ ਗੱਲਾਂ ਤੁਹਾਨੂੰ ਕਰਨ ਦੇ ਹਾਂ, ਅੱਜ ਤੁਹਾਨੂੰ ਖਵਾਉਂਦੇ ਆ ਅੱਛਾ ਅੱਛਾ ਫਿਰ ਅਸੀਂ ਆਪਣੇ ਘਰ ਚਲੇ ਗਏ ਅੱਛਾ ਅਸੀਂ ਜਾ ਕੇ ਉੱਥੇ ਲੰਮੇ ਪੈ ਗਏ ਸਾਡੀ ਮਾਂ ਆਈ ਰਾਤ ਦੇ 12 ਵਜੇ ਹੋਰ ਵੀ ਜਿਹੜੇ ਬੁੜੀਆਂ ਬੜੀਆਂ ਲੁਕੀਆਂ ਛੁਪੀਆਂ ਇਹਨਾਂ ਕੋਈ ਬੰਦਾ ਲੁਕਿਆ ਜਾਂ ਕਾਕਾ ਬੁੰਡਾ ਕੋ ਲੁਕਿਆ ਉਹ ਵੀ ਸਾਰੇ ਘਰੋਂ ਘਰੀ ਆ ਗਏ। अस्सलाम वालेकुम जी मैं तुहाडा वीर मुहम्मद तनवीर पिंड पहुंचा जी अज मैं लालके जिला शेखुपुरा 1947 तो ही वंड तो पहला इस पिंड दे विच सिख जिहड़े रहिंदे सन मुसलमान सिख हिंदू सारे मजहबां दे लोकी सन जिहड़े इस पिंड विच सिख रहिंदे सन उन्हां दी जात जी विरक ते एक घर दसदे ने हंजरावां दा सी पिंड विच ते सानूं इत्थे एक बजुर्ग मिले ने जिहड़े 1947 ते पहलां दे वाकियात हालात सारे जानदे ने अज उन्हां दा इंटरव्यू करन वास्ते पहुंचे हैं पिंड लालके जिला शेखुपुरा तो मैं दसदा चला पिंड के नाल पिंड किहड़े ने जी पिंड के इस पासे चढ़ते पासे पिंड हैगा जिहड़ा लालकियां दी परली साइड ते वरन वो भी सिख सरदारां दा पिंड सी विरक सिखां दा ते ओहदे नाल ही परले पासे अगे कालो किया फिर अगे जंडियाला शेर खां इह साइड ते पिंड दे हैगा ये झब्बर पिंड करतारपुर झब्बर दा जिहड़ा है पिंड ते इहदे नाल एक मील दे फासले ते लांदे वाली साइड ते इसर के आ इहदे इह साइड ते पिंड दी परली साइड ते हैगा बंदो के पिंड ओहदे नाल ही अगले पासे फिर हैगा जी चूड़काना फरूकाबाद तो चलो चलने पिंड के अंदर बजुर्गों मिलने तो उन्होंने गलबात साझी करने तो यह पिंड का व्यू यह पिंड का स्कूल जो 47 तो बाद का चलो चलिए पिंड के अंदर बजुर्गों मिलने तो उन्होंने को सारी 47 तो पहला जी कहानी सुनने बजुर्गो अपना नाम की सुलेमान सुलेमान ताड़े वाल साहब का की नाम जी रहीम बख्श रहीम बख्श ते दादा जी का की नाम उमरदीन उमरदीन बजुर्गो अपनी जात केड़ी कम्यार परजापत प्रजापत कम्यार जी रहमानी जी ने रहमानी ठीक हो गया बजुर्गो तुसी वसनीक हो या उधरों इंडिया चो उजड़ के आए 47 तो पहले ਅਸੀਂ ਇੰਡੀਆ ਚ ਜੁੜ ਕੇ ਆਏ इंडिया चो आए सी ਹਾਂ अच्छा बाबा जी ਆਪਾਂ ਗੱਲਾਂ ਕਰਾਂਗੇ 47 ਤੋਂ ਪਹਿਲਾਂ ਵਾਲੀਆਂ ਤੁਹਾਡੇ ਉਸ ਦੇਸ਼ ਦੀਆਂ ਜਿੱਥੋਂ ਤੁਸੀਂ ਉਜੜ ਕੇ ਆਏ ਤੁਸੀਂ ਸਾਰਾ ਕੁਝ ਛੱਡਿਆ ਠੀਕ ਹੈ ਨਾ ਜੀ ਹਾਂ ਆਪਾਂ 47 ਤੋਂ ਪਹਿਲਾਂ ਵਾਲੀ ਗੱਲਾਂ ਸਾਰੀ ਕਰਾਂਗੇ ਬਾਬਾ ਜੀ ਜਦੋਂ ਉਜਾੜਾ ਹੋਇਆ ਤੁਸੀਂ ਉਧਰੋਂ ਉਜੜ ਕੇ ਸਾਰਾ ਕੁਝ ਆਪਣੇ ਭਰੇ ਘਰ ਛੱਡੇ ਇੱਧਰ ਆਏ ਮਾਰੇ ਉੜੀਚੇ ਤੇ ਉਦੋਂ ਤੁਸੀਂ ਭਲਾ ਕਿੱਡੇ ਕੁ ਜਦੋਂ ਸਾਰਾ ਵਾਪਰਿਆ ਹੋਇਆ ਮੈਂ ਕਮ ਸੋ ਕਮ 8 ਸਾਲ ਦਾ ਜਾਂ 9 ਸਾਲ ਦਾ ਹੋਵਾਂਗਾ ਉਹ ਗੱਲਾਂ ਚੇਤੇ ਸਾਰੀਆਂ ਦੇਣ ਚ ਹਾਂ ਬਿਲਕੁਲ ਠੀਕ ਅੱਛਾ ਜੀ ਬਾਬਾ ਜਿੱਥੇ ਬੈਠੇ ਆ ਇਸ ਟਾਈਮ ਅਸੀਂ ਇਹ ਹੁਣ ਜਿੱਥੇ ਬੈਠੇ ਹੋਏ ਆ ਅਸੀਂ ਵੀਡੀਓ ਬਣਾ ਰਹੇ ਗੱਲਾਂ ਤੁਹਾਡੀ ਰਿਕਾਰਡ ਕਰਦੇ ਇਹ ਪਿੰਡ ਕਿਹੜਾ ਹੈ ਲਾਲ ਕੇ ਬਾਬਾ ਜੀ ਇਹਦਾ ਜ਼ਿਲ੍ਹਾ ਕਿਹੜਾ ਜੀ ਸ਼ੇਖੂਪੁਰਾ ਅੱਛਾ ਇੱਕ ਦੋ ਪਿੰਡ ਲੱਗ ਲੱਗ ਕਿਹੜਾ ਦੱਸਿਆ ਜਰਾ ਆਲੇ ਦੁਆਲੇ ਤੁਹਾਡੇ ਇਸ ਪਿੰਡ ਦੇ ਈਸਰ ਕੇ ਵਰਨ ਬੰਦੋ ਕੇ ਅੱਛਾ ਅੱਛਾ ਇਹ ਪਿੰਡ ਨੇ ਹਾਂ ਤੇ ਬਾਬਾ ਜੀ ਆਪਾਂ ਹੁਣ ਗੱਲ ਕਰਨੇ ਤੁਹਾਡੇ ਪਿਛਲੇ ਦੇਸ਼ ਵਾਲੀ ਇੰਡੀਆ ਚ ਤੁਸੀਂ ਆਏ ਸੀ ਉੱਥੇ ਤੁਹਾਡਾ ਪਿੰਡ ਕਿਹੜਾ ਹੁੰਦਾ ਸੀ ਬਗਿਆੜੀ ਸੀ ਪਿੰਡ ਦਾ ਨਾਮ ਸਹੀ ਹੋ ਗਿਆ ਤੇ ਆਪਣੀ ਉੱਥੇ ਜ਼ਿਲ੍ਹਾ ਕਿਹੜਾ ਹੁੰਦਾ ਸੀ
ਅੰਮ੍ਰਿਤਸਰ ਸੀ। ਹਾਂ ਸਹੀ ਹੈ ਬਾਬਾ ਜੀ, ਉੱਥੋਂ ਦੇ ਕੋਈ ਨਾਂ ਯਾਦ ਹੈ ਲਾਗੇ ਪਿੰਡ ਕਿਹੜਾ ਸੀ? ਝਬਾਲ ਅੱਛਾ ਤੇ ਕਸੇਲ, ਅੱਛਾ ਅੱਛਾ। ਇਹ ਲਾਗੇ ਲਾਗੇ ਅਸੀਂ ਬੱਚੇ ਹੁਣ ਹਾਂਜੀ ਹਾਂਜੀ। ਸਾਨੂੰ ਨਹੀਂ ਸੀ ਪਤਾ। ਬੱਚੇ ਨਾਮ ਹੀ ਨਾ ਬਜ਼ੁਰਗ ਭੁੱਲ ਜਾਂਦੇ ਨੇ, ਆਪਣੇ ਪਿੰਡ ਦੇ ਤੁਹਾਨੂੰ ਯਾਦ ਹੈ ਨਾ ਵੀ ਨਾਲ ਇੱਕ ਦੋ ਚਲੋ ਹਾਂ, ਪਿੰਡ ਹਾਂ। ਪਤਾ ਕਿਉਂ ਪੁੱਛੀਦਾ ਥੋੜਾ ਹਾਂ। ਫਿਰ ਨਿਸ਼ਾਨਦਾਈ ਨਾਲ ਜਰਾ ਪਤਾ ਚੱਲਦਾ ਕਿਹੜੇ ਪਿੰਡੋਂ ਆਏ ਸੀ, ਕਿਵੇਂ ਆਏ। ਕਈ ਵਿਛੜੇ ਨੇ ਆਪਾਂ ਜੋ ਕਈ ਤੁਹਾਡੇ ਪਿੰਡ ਵਾਲੇ ਪਤਾ ਨੀ ਕਿੱਥੇ ਬੈਠੇ ਹੋਣਗੇ, ਬੜੀ ਬੜੀ ਤੁਹਾਡਾ ਇੰਟਰਵਿਊ ਜਾਣਾ ਉਹਨਾਂ ਪਤਾ ਲੱਗਾ ਇੱਥੇ ਬੈਠੇ ਹੁਣ ਤੁਹਾਨੂੰ ਕੋਈ ਨਹੀਂ ਪਤਾ ਭੁਗਿਆੜੀ ਵਾਲੇ ਕਿੱਥੇ ਬੈਠੇ ਨੇ। ਆ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਨਹੀਂ ਪਤਾ ਜੀ, ਲੱਗ ਮੈਂ ਕਿਹਾ ਸਾ ਸ਼ੇਖੂਪੁਰ ਛਟਾਲਾ ਲੈ ਗਏ, ਅੱਛਾ ਅੱਛਾ ਉੱਥੇ ਇੱਕ ਬੰਦਾ ਚੀਚਾ ਬਤਨੀ ਲੋ ਆਇਆ ਛਟਾਲਾ ਲੈ ਕੇ। ਅੱਛਾ ਮੈਨੂੰ ਆਂਦਾ ਇਹ ਉੱਥੇ ਲਾਲ ਕੀ ਸੁਲੇਮਾਨ ਤੇ ਇੱਕ ਯੂਸਫ। ਹਾਂ ਹਾਂ ਮੈਂ ਕਿਹਾ ਹੈਗੇ, ਮੈਂ ਕਿਹਾ ਸੁਲੇਮਾਨ ਮੈਂ ਹੀ। ਉਹ ਮੈਨੂੰ ਲੈ ਕੇ ਗੱਦ ਚ ਰੋਣ ਲੱਗ ਪਿਆ। ਅੱਛਾ ਤੁਸੀਂ ਸਾਡੇ ਭਤੀਜੇ ਸੋ। ਉਧਰ ਦਾ ਸੀ ਉਹ? ਉਹ ਸਭ ਬਗਿਆੜੀ ਦਾ ਅੱਛਾ 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 ਨਿਕਲ ਨੂੰ ਖੁੱਲ ਗਏ ਸਾਰੇ। ਤੁਹਾਨੂੰ ਦੱਸਿਆ ਵੀ ਪਹਿਲੋਂ ਸਾਨੂੰ ਆਖਣ ਲੱਗੇ ਅਸੀਂ ਤੁਹਾਨੂੰ ਆਪ ਛੱਡ ਕੇ ਆਵਾਂਗੇ। ਬਾਬਾ ਜੀ ਉਹ ਗੱਲ ਕਰਨੇ ਥੋੜਾ ਨਾ, ਉਹ ਸਾਰੀ ਤੁਹਾਨੂੰ ਮੈਂ ਪੁੱਛਣਾ ਵਾ ਹੂੰ ਤੇ ਬੁਰਾ ਨਾ ਮਨਾਇਆ ਜੇ, ਆਪਾਂ ਤਰਤੀਬ ਨਾਲ ਥੋੜੀ ਚੱਲਦੇ ਹਾਂ ਨਾ। ਹੂੰ ਅੱਛਾ ਤੁਹਾਡੇ ਪਿੰਡ ਦੇ ਵਿੱਚ ਹੂੰ। ਬਰਾਦਰੀ ਕਿਹੜੀ ਕਿਹੜੀ ਬੈਠੀ ਸੀ ਉੱਥੇ? ਇੱਕ ਤਾਂ ਤੁਸੀਂ ਘੁਮਿਆਰ ਹੋ ਗਏ, ਅਸੀਂ ਪ੍ਰਜਾਪਤ ਤੇ ਹੋਰ ਵੀ ਪਤਾ ਨਹੀਂ ਕਿੰਨੀਆਂ ਬੁਲਾਦੇ। ਹੋਰ ਵੀ ਹੈ ਸਨ। ਹਾਂ ਬਾਬਾ ਜੀ ਉੱਥੇ ਸਿੱਖ ਵੀ ਆਏ ਸਨ ਪਿੰਡ 'ਚ? ਸਿੱਖ ਹੀ ਹੈ। ਸਿੱਖ ਵੀ ਆਏ ਸਨ, ਹਾਂ ਹਿੰਦੂ ਖੱਤਰੀ ਵੀ ਆਏ ਸਨ, ਬੰਦੂ ਖੱਟੀ ਵੀ ਹੈਗੇ, ਚੂੜੇ ਵੀ ਹੋਣਗੇ ਜਿਨ੍ਹਾਂ ਨੂੰ ਉਹਦੇ ਵੀ ਉਹਦੇ ਕੌਣ ਨੇ ਨੇ ਮਾਰਿਆ ਸਾਨੂੰ। ਅੱਛਾ ਅੱਛਾ ਹਾਂ ਅੱਛਾ। ਬਾਬਾ ਜੀ ਆਪਣੇ ਪਿੰਡ ਵਿੱਚ ਮਸਜਿਦ ਤੇ ਹੋਏਗੀ ਨਾ ਉੱਥੇ? ਹਾਂ ਮਸਜਿਦ ਹੈ ਸੀ ਆਪਣੀ? ਠੀਕ ਹੈ ਸੀ। ਅੱਛਾ ਅੱਛਾ। ਤੇ ਇਹਨਾਂ ਦਾ ਸਿੱਖਾਂ ਦਾ ਗੁਰਦੁਆਰਾ? ਸਿੱਖਾਂ ਦਾ ਗੁਰਦੁਆਰਾ ਵੀ। ਗੁਰਦੁਆਰਾ ਵੀ ਹੈ। ਤੇ ਬਾਬਾ ਜੀ ਆਪਣਾ ਘਰ ਕਿਵੇਂ ਦਾ ਸੀ ਭਲਾ? ਕੱਚਾ ਹੁੰਦਾ ਕਿ ਪੱਕਾ ਸੀ? ਘਰ ਪੱਕਾ ਸਾਡਾ, ਪੱਕਾ ਸੀ। ਬੜਾ ਬੜਾ ਵੱਡਾ ਘਰ ਸੀ ਸਾਡਾ ਬੜਾ। ਅੱਛਾ ਅੱਛਾ ਬੜੀਆਂ ਬੜੀਆਂ ਕੰਧਾਂ ਉੱਚੀਆਂ ਸੀ। ਮਾਂ ਸਾਡੀ ਦੱਸਦੀ ਸੀ ਸਾਡੀ ਬਾਹਰ ਜਿਵੇਂ ਜੇਲ੍ਹ ਐਵੇਂ ਤਾਂ ਸਾਡੇ ਮਕਾਨ ਸਨ, ਤੇ ਬਾਹਰ ਜਾਂਦੀਆਂ ਨਹੀਂ ਸੀ ਜਨਾਨੀਆਂ, ਨਿਕਲਦੀਆਂ ਨਹੀਂ ਸੀ ਅੱਛਾ ਅੱਛਾ ਕਿਤੇ ਰਾਤ ਨੂੰ ਨਿਕਲਣਾ ਬਾਹਰ ਅੰਦਰ ਜਾਣਾ ਤੇ ਠੀਕ ਨਹੀਂ ਅੰਦਰ। ਅੱਛਾ ਅੱਛਾ। ਹਾਂ ਬਾਬਾ ਜੀ ਆਪਣੇ ਅੱਬੇ ਹਰੀ ਤੁਹਾਡੇ ਦਾਦੇ ਹਰੀ ਵੱਡੇ ਤੁਹਾਡੇ ਭਰਾ ਵੀ ਹੋਣਗੇ ਤੁਹਾਡੇ ਤੋਂ ਵੱਡਾ ਕੋਈ, ਆਹੋ ਤੇ ਕੰਮਕਾਰ ਕੀ ਕਰਦੇ ਹੁੰਦੇ ਸਨ? ਅਸੀਂ ਜੀ, ਮੈਂ ਤੇ ਛੋਟਾ ਜਿਹਾ ਹਾਂ ਜੀ। ਮੈਂ ਵੱਡਿਆਂ ਦੀ ਗੱਲ ਕਰਨਾ, ਤੁਹਾਡੇ ਵੱਡੇ ਜਿਹੜੇ ਵੱਡਾ ਜਿਹੜਾ ਮੇਰਾ ਭਰਾ ਸੀ ਨਾ ਉਹ ਪੜ੍ਹਨ ਜਾਂਦਾ ਸੀ, ਉਹ ਪੜ੍ਹਦਾ ਸੀ? ਉਹ ਦੂਸਰੀ ਵਿੱਚ ਸੀ ਜਦੋਂ ਘਰਦੇ ਪੈ ਗਏ। ਅੱਛਾ ਅੱਛਾ। ਪਿੰਡ 'ਚ ਸਕੂਲ ਸੀ ਕਿ ਲਾਮੇ ਕਿਤੇ ਜਾਂਦਾ ਸੀ? ਪਿੰਡ 'ਚ ਹੀ ਹੋਏਗਾ। ਅੱਛਾ ਅੱਛਾ। ਦੂਸਰੀ ਚ ਉਹਨੇ ਹੋ ਗਿਆ ਸੀ, ਤੀਸਰੀ ਚ ਉਹਨੇ ਹੋਣਾ ਸੀ ਜੀ। ਅਜਾੜੇ ਪੈ? ਅਜਾੜੇ। ਅੱਛਾ ਤੁਹਾਡੇ ਅੱਬੇ ਹਰੀ ਕੀ ਕੰਮ ਕੀ ਕਰਦੇ ਆ, ਕੀ ਕਾਰੋਬਾਰ? ਉਹ ਵਪਾਰ ਦਾ ਕਾਰੋਬਾਰ ਸੀ। ਤੈਨੂੰ ਦੱਸਿਆ ਵੀ ਸਾਡੀ ਜ਼ਮੀਨ ਵੀ ਹੈਗੀ ਸੀ, ਅੱਛਾ ਸਾਡਾ ਖੂਹ ਵੱਜਦਾ ਸੀ। ਜ਼ਮੀਨ ਵੀ ਸੀ ਆਪਣੀ? ਹਾਂ ਸਾਡਾ ਨੰਬਰਦਾਰ ਸੀ ਸਾਡਾ ਬਾਬਾ ਜਿਹੜਾ ਸੀ ਉਮਰਦੀਨ। ਅੱਛਾ ਤੇ ਗੱਲ ਸੁਣਾਓ ਨਾ, ਨੰਬਰਦਾਰ ਕਿੰਨੇ ਸਨ ਪਿੰਡ ਦੇ? ਇੱਕ ਹੀ ਸੀ ਇਹ ਤੁਹਾਡਾ? ਨਹੀਂ ਮੈਨੂੰ ਪਤਾ ਵੀ ਸਾਡਾ ਬਾਬਾ ਨੰਬਰਦਾਰ ਸੀ ਪਿੰਡ ਦਾ। ਉਹਦਾ ਨਾਂ ਕੀ ਸੀ? ਦਾਦਾ ਤੁਹਾਡਾ? ਹਾਂ ਦਾਦਾ ਤੇ ਦਾਦੇ ਦਾ ਭਰਾ ਸੀ? ਦਾਦਾ ਦਾਦਾ ਸੀ। ਉਹਦਾ ਉਮਰਦੀਨ ਨਾਂ। ਉਮਰਦੀਨ। ਹਾਂ ਨੰਬਰਦਾਰ ਤੁਹਾਡਾ ਦਾਦਾ ਸੀ ਹਾਂ। ਮੌਜੂਦਾ ਉਸ ਪਿੰਡ ਦਾ? ਹਾਂ ਅੱਛਾ ਇੱਕ ਸਾਡਾ ਚਾਚਾ ਸੀ, ਅੱਛਾ ਅੱਛਾ। ਮੰਨਾ ਉਹਦੇ ਨਾਂ। ਹਾਂ ਹਾਂ ਸਹੀ। ਬਾਬਾ ਜੀ ਜ਼ਮੀਨ ਕਿੰਨੀ ਕੁ ਸੀ ਆਪਣੀ? ਇਹ ਮੈਨੂੰ ਨਹੀਂ ਪਤਾ ਪਾ ਹੈਗੀ ਸੀ ਉਹਨੇ? ਵੱਡੇ ਤੇ ਮਰ ਗਏ ਉਸ ਵੇਲੇ ਆਏ ਅਸੀਂ ਨਹਿਰ ਤੇ ਜਿਸ ਵੇ ਆਏ ਨਾ, ਹਾਂ ਤੇ ਨਹਿਰ ਵਗਦੀ ਲਾਗੋਂ ਦੀ, ਮੀਂਹ ਮਾੜਾ ਮਾੜਾ ਪੈਣ ਦਿਆ, ਨਿੱਕੀ ਪੇਸ਼ੀ ਦਾ ਟਾਈਮ। ਸਾਡੀ ਮਾਂ ਦੱਸਦੀ ਵੀ ਸਾਡਾ ਖੂਹ ਵੀ ਹੈਗਾ ਸੀ। ਅੱਛਾ ਅੱਛਾ। ਹੋਰ ਬੱਚੇ ਸਾਨੂੰ ਕੀ ਪਤਾ, ਵੱਡੇ ਨੇ ਜਿਹਨੇ ਸਾਨੂੰ ਦੱਸਣਾ ਸੀ ਉਹਨੇ ਤੇ ਮਾਰ ਕਿੱਥੇ। ਪਿੰਡ ਦੇ ਸਾਰੇ ਮੁਸਲਮਾਨ ਆਪਸ ਵਿੱਚ ਪਿਆਰ ਮੁਹੱਬਤ ਰਹਿੰਦੇ ਕਿ ਲੜਾਈ ਲੜੂਈਆਂ ਕਰਦੇ, ਕਿਵੇਂ ਦਾ ਸੀ? ਨਹੀਂ ਪਿਆਰ ਮੁਹੱਬਤ ਰਹਿੰਦਾ ਸੀ। ਸਹੀ ਰਹਿੰਦੇ ਹਨ? ਹਾਂ ਕਸੇਲ ਦੇ ਬੰਦੇ ਹਾਂ ਹਾਂ ਇੱਥੇ ਹੁੰਦਾ, ਜਲਾ ਮਰ ਗਿਆ ਅੱਛਾ। ਉਹ ਸਾਡੇ ਮੈਨੂੰ ਦੱਸਦਾ ਹੁੰਦਾ ਇੱਥੇ ਬੈਠਿਆ, ਹਾਂਜੀ ਹਾਂਜੀ। ਮੈਂ ਤੁਹਾਡੇ ਟੱਪ ਦੇ ਥੱਲੇ ਗੋਸ਼ਤ ਦੇ ਕੇ ਆਉਣਾ ਬੱਕਰੇ ਦਾ, ਵੀ ਜਣੇ ਵੱਡਾ ਨਹੀਂ ਸੀ ਕਰਨ ਦਿੰਦੇ, ਹਾਂ ਹਾਂ ਤੇ ਮੈਂ ਤੁਹਾਡੇ ਘਰ ਦੇ ਕੇ ਉਹਨਾਂ ਨਾਲ ਗੋਸ਼ਤ। ਹਾਂ ਹਾਂ ਤੁਹਾਡਾ ਬਾਬਾ ਗੋਸ਼ਤ ਬੜਾ ਲੈਂਦਾ ਹੁੰਦਾ ਸੀ, ਹਾਂ ਹਾਂ। ਤੇ ਹੁਣ ਤੁਹਾਡਾ ਕੀ ਹਾਲ ਹੈ? ਅੱਛਾ ਯਾਨੀ ਗਾਂ ਦਾ ਨਿਸ਼ਾ ਕਰਨ ਦਿੰਦੇ ਆ? ਨਹੀਂ ਗਾ ਨਹੀਂ ਸੀ ਕਰਨਾ। ਅੱਛਾ ਅੱਛਾ। ਉਹ ਫਿਰ ਈਦ ਤੇ ਵੀ ਫਿਰ ਇਹਦਾ ਮਤਲਬ ਆਹ ਛੋਟੇ ਕਰਦੇ ਹੋਣਗੇ? ਛੋਟੇ ਕਰ ਉਹ ਲਿਆ ਕੇ ਦਿੰਦੇ ਗੁੰਬਾ ਛਤਰਾ ਬੱਕਰਾ ਆਹ ਕਰਕੇ ਲਿਆ ਕੇ ਤੇ ਨਾਲ ਟੋਕਰੇ ਪਾ ਕੇ ਨਾ ਅੱਛਾ ਇੱਥੇ ਫਿਰ ਵੇਚ ਕੇ ਜਾਂਦਾ ਸੀ। ਅੱਛਾ ਅੱਛਾ। ਕਸੇਲ ਦਾ ਸੀ ਉਹ। ਹਾਂ ਹਾਂ ਹਾਂ। ਅੱਛਾ ਬਾਬਾ ਜੀ ਜਦੋਂ ਤੁਸੀਂ ਚਲੋ 7-8 ਸਾਲ ਬਾਅਦ 'ਚ ਫਿਰ ਤੁਸੀਂ ਜਦੋਂ ਇੱਧਰ ਵੀ ਆ ਗਏ, ਕੋਈ 20 ਸਾਲ ਦੇ ਹੋ ਗਏ, ਫਿਰ ਤੁਹਾਨੂੰ ਕੋਈ ਨਾ ਕੋਈ ਗੱਲਾਂ ਚੇਤੇ ਆਉਣਗੀਆਂ ਨਾ, ਉਦੋਂ ਰਸਮ ਰਿਵਾਜ ਕਿਵੇਂ ਦੇ? ਹਾਂ ਪਿਆਰ ਮੁਹੱਬਤ ਆਪਸ 'ਚ ਧੀਆਂ ਭੈਣਾਂ ਦਾ ਹਯਾ ਕਿਵੇਂ ਦਾ ਹੁੰਦਾ ਸੀ? ਹਜ਼ਾਰ ਦੇ ਤੋਂ ਵੱਧ ਗਏ ਇਹੋ ਜਿਹਾ ਉਹਨੇ ਹਜ਼ਾਰ। ਤੁਸੀਂ ਵਹਿੰਦੇ ਪਿਓ ਕਿੰਨਾ ਕੁ ਹਯਾ ਸੀ ਕਰਦੇ? ਨਹੀਂ ਬੜਾ ਹਜ਼ਾਰ। ਇੱਥੇ ਜਦੋਂ ਅਸੀਂ ਆਏ ਹਾਂ, ਬੱਚੀਆਂ ਜਵਾਨਾਂ ਅਸੀਂ ਖੇਡਦੇ ਫਿਰਨਾ, ਲੁਕਣ ਮਾਚੀ ਖੇਡਦੇ ਫਿਰਨਾ, ਕੋਈ ਨਿੰਦ ਵਿਚਾਰ ਨਹੀਂ ਸੀ। 12 14 ਸਾਲਾਂ ਦੇ ਹੋ ਗਏ ਅੱਗੇ ਫਿਰਨਾ। ਯਾਨੀ ਕੋਈ ਗਲਤ ਕਰ ਕੋਈ ਪਤਾ ਜ਼ੇਨ ਜੇ ਨਹੀਂ ਹੈਗਾ। ਤੈਨੂੰ ਦੱਸਿਆ ਵੀ ਕਦੀ ਉਧਰ ਨੂੰ ਲੁਕਣ ਚਲੇ ਗਏ, ਕੋਈ ਉਧਰ ਚਲੇ ਗਏ ਲੁਕਣ। ਹਾਂ ਹਾਂ ਬਸ ਇਹੋ ਆ, ਕੋਈ ਖਿਆਲ ਨਹੀਂ ਸੀ ਇਸ ਚੀਜ਼ ਦਾ। ਹਾਂ ਹਾਂ ਸਹੀ। ਤੇ ਬਾਬਾ ਜੀ ਫਿਰ
ਜਦੋਂ ਆ ਜਾੜੇ ਹੋਏ ਨੇ, ਹੂੰ ਜਦੋਂ ਆਹ ਸਾਰਾ ਵੜੰਗਲਾ ਹੋਇਆ, ਹੂੰ ਬਹੁਤ ਜ਼ਿਆਦਾ ਜਿਹੜੇ ਨੇ ਮੁਸਲਮਾਨ ਵੀ ਸ਼ਹੀਦ ਹੋਏ, ਸਿੱਖ ਵੀ ਬੜੇ ਜਿਹੜੇ ਮਰੇ, ਹੂੰ ਬੜੀ ਉਧਰ ਉਧਰ ਵੱਡਾ ਟੋਕੀ ਹੋਈ। ਹੂੰ ਤੇ ਤੁਸੀਂ ਪਿੰਡੋਂ ਫਿਰ ਕਿਵੇਂ ਨਿਕਲੇ ਸੀ? ਕਿਹੜਾ ਟਾਈਮ ਸੀ? ਉਹ ਕੀ ਜੀ ਉਦੋਂ ਹਾਲਾਤ ਸਨ ਤੁਹਾਡੇ? ਅਸਰ ਦਾ ਟਾਈਮ ਸੀ, ਅਸਰ ਦਾ? ਅਸਰ ਦਾ ਟਾਈਮ ਅੱਛਾ ਸੀ ਜੀ। ਤੇ ਕਣੀਆਂ ਪੈਂਦੀਆਂ ਹਾਂ ਹਾਂ ਮਾੜੀਆਂ ਮਾੜੀਆਂ, ਹਾਂ। ਤੇ ਸਾਡਾ ਮਾਂ ਪਿਓ ਸਾਨੂੰ ਲੈ ਕੇ ਨਾ ਤੇ ਆ ਗਿਆ ਚੁੱਕ ਕੇ। ਅਸੀਂ ਉਂਗਲੀ ਲਾਇਆ ਤੇ ਭਰਾ ਮੇਰਾ ਵੀ ਅੱਛਾ ਅੱਛਾ ਬਾਬਾ ਜੀ, ਤੁਹਾਨੂੰ ਜਦੋਂ ਸਾਰਿਆਂ ਨੂੰ ਤੁਹਾਡੇ ਅੱਬੇ ਨੇ ਦਾਦੇ ਨੇ ਨਾਲ ਲਿਆ ਹੂੰ ਤੇ ਆਪਣੇ ਤੁਹਾਡੇ ਘਰ ਦੇ ਵਿੱਚ ਕੋਈ ਡੰਗਰ ਬੱਚਾ ਵੀ ਰੱਖਿਆ ਹੋਏਗਾ? ਉਦੋਂ ਖੋਤੇ ਬੜੇ ਹੁੰਦੇ, ਰੱਖੇ ਹੈ ਕਿ ਨਹੀਂ? ਨਹੀਂ ਖੋਤੇ ਨਹੀਂ ਸਨ। 14 ਖਸਰਾਂ ਸੀ। ਅੱਛਾ ਖਸਰਾਂ ਜਿਹੜੀਆਂ ਕਮੇਟੀ ਅੰਗਰੇਜ਼ ਖਰੀਦ ਕਮੇਟੀ ਲੱਗਦੀ ਹੁੰਦੀ ਸੀ, ਅੱਛਾ ਅੰਗਰੇਜ਼ ਖਰੀਦ ਕੇ ਕਰਦੇ ਹੁੰਦੇ। ਅੱਛਾ ਅੱਛਾ ਉਹ 14 ਖੱਚਰਾਂ ਸਾਡੇ ਘਰ ਬੜੀਆਂ ਬੜੀਆਂ ਡਬਲ ਸਾਡੀ ਮਾਂ ਦਾ ਸੀ ਵਧੀਆਂ, ਉਹ ਹੀ ਛੱਡ ਕੇ ਤੇ ਲੀੜੇ ਪਾ ਕੇ ਆਪਣੇ ਆਏ ਆ। ਅੱਲਾ ਦੀ ਸ਼ੈ ਕੋਈ ਨਹੀਂ ਜਾਂਦੀ। 2 ਚਾਟੀਆਂ ਰੁਪਈਆਂ ਦੀਆਂ ਭਰੀਆਂ ਉਹ ਭੋਗ ਦੇ ਵਿੱਚ ਡੱਬੀਆਂ। ਪੌਣੇ ਚ? ਨਹੀਂ ਭੋਗ ਨਹੀਂ ਆਉਂਦਾ ਜਿਹੜਾ ਆਪਣੀ ਡੰਗਰਾਂ ਨੂੰ ਪਾਈਦਾ, ਚੂੜੀ ਛੁੜੀ, ਅੱਛਾ ਤੂੜੀ ਸਾਰੀ ਉਹਦੇ ਵਿੱਚ ਨੱਪੀਆਂ ਸੀ ਚਾਂਦੀ ਦੇ ਰੁਪਈਏ। ਅੱਛਾ 2 ਚਾਟੀਆਂ ਮਿੱਟੀ ਦੀਆਂ ਜੀ? ਆਹੋ ਜਿਹੜੀ ਪੱਕੀਆਂ ਚਾਟੀਆਂ ਹਾਂਜੀ। ਸੀ। ਹਾਂ ਹਾਂ ਤੇ ਜਿਹੜਾ ਸੋਨਾ ਚਾਂਦੀ ਸੀ ਹਾਂ ਹਾਂ। ਉਹ 3 ਕਿਲੋ ਮੇਰੇ ਭਰਾ ਦੇ ਇੱਥੇ ਢਿੱਡ ਨਾਲ ਬੱਧਾ ਸੀ। 3 ਕਿਲੋ? 3 ਕਿਲੋ ਉੱਤੇ ਲੀੜੇ ਪਾਏ, ਝੱਗੇ 2-3 ਉੱਤੋਂ ਦੇ ਖੇਸ ਦਿੱਤਾ ਸੀ ਹੂੰ। ਤੁਹਾਡੇ ਤੋਂ ਵੱਡੇ ਭਰਾ ਨੇ? ਮੇਰੇ ਵੱਡੇ ਭਰਾ। ਅੱਛਾ। ਉਹ ਜਿਸ ਵੇਲੇ ਅਸੀਂ ਆ ਗਏ ਪਿੰਡੋਂ ਨਿਕਲ ਕੇ ਤੇ ਲੈ ਨੇ ਸਾਨੂੰ ਤੇ ਅੱਗੇ ਸਵੇਰ ਤੋਂ ਲੰਘਿਆ ਨਾ ਤੇ ਲਾਗੇ ਸਾਣਿਆ, ਛਾਣ ਜਿਹਨੂੰ ਆਂਦੇ ਫੁੱਲ ਫਲ, ਉਹਦੇ ਵਿੱਚ ਸਾਨੂੰ ਵੜ ਗਏ ਅਸੀਂ। ਉਹ ਜਿਹਦਾ ਵਾਣ ਜਿਹਾ ਬਣਾਉਂਦੇ ਨੇ ਉਹ ਵਾਣ ਸਾਨ? ਲਾਉਂਦੇ, ਹਾਂ। ਅੱਛਾ ਅੱਛਾ ਉਹ ਛਾਣ ਦੇ ਵਿੱਚ ਅਸੀਂ ਵੜ ਗਏ ਪੈਲੀ ਦੇ ਵਿੱਚ। ਤੇ ਸਾਡੀ ਭੈਣ ਇੱਕ ਛੋਟੀ ਜਿਹੀ ਉਹ ਰੋਂਦੀ ਆ, ਉਹਨੂੰ ਚੁੱਪ ਕਰਾਉਂਦੀ ਮਾਂ ਮੇਰੀ। ਅਸੀਂ ਸਾਰੇ ਕੋਲ ਬੈਠੇ ਆ। ਬਾਬਾ ਜੀ ਉੱਥੇ ਤੁਸੀਂ ਕਿਉਂ ਬੜੇ ਹਮਲੇ ਵਾਲੇ ਪੈ ਗਏ? ਸਿੱਖ ਪੈ ਨਹੀਂ ਗਏ? ਨਹੀਂ ਹਾਂ। ਜਾਣਿਆ ਬੜੇ ਵੀ ਕੋਈ ਆ ਨਾ ਜਾਵੇ ਤੇ ਸਹੀ ਨਾ ਚੱਲੂਗਾਂਗੇ ਮੇਰਾ ਕੋਈ ਵੇਖ ਕੇ ਜੀ। ਅੱਛਾ ਯਾਨੀ ਦਿਨ ਸੀ, ਤੁਸੀਂ ਉਹਦੇ ਵਿੱਚ ਲੁੱਕ ਗਏ ਕਿ ਮਾਂ ਪਿਓ ਆਂਦਾ ਰਾਤ ਨੂੰ ਨਿਕਲਾਂਗੇ ਚੋਰ? ਰਾਤ ਨੂੰ ਨਿਕਲਾਂਗੇ। ਅੱਛਾ ਅੱਛਾ। ਜਾਂ ਕੋਈ ਕਾਫਲਾ ਉਹਦੇ ਨਾਲ ਉਹਦੇ ਨਾਲ ਰਲਾਂਗੇ। ਅੱਛਾ ਅੱਛਾ। ਅਸੀਂ ਉਹਦੇ ਵਿੱਚ ਵੜ ਕੇ, ਕੁੜੀ ਰੋਂਦੀ ਸਾਡੀ ਭੈਣ, ਉਹ ਸਿੱਖ ਆਏ ਕੁੜੀ ਹਵੇ, ਉਹ ਲੰਘਣ ਲੱਗੇ ਰਾਂਦੇ ਇੱਥੇ ਹੈਗੇ ਜੀ। ਓਹੋ ਬੱਚੇ ਰੋ ਤੇ ਬਾਹਰ ਬਾਹਰ ਕੰਨੀ ਪੈ ਗਏ। ਲਾਗੇ ਸੁਗਾ ਇਹਨਾਂ ਦੇ। ਹਾਂਜੀ ਹਾਂਜੀ। ਉਹ ਜਿਵੇਂ ਆਏ ਉਹਨੇ ਸਾਡੇ ਪਿਓ ਦੇ ਇੱਥੇ ਤਲਵਾਰ ਤੇ ਜਿਵੇਂ ਅਸੀਂ ਬੱਕਰਾ ਲਾਲ ਕਰਦੇ, ਹੁਣ ਅਜੇ ਮੈਨੂੰ ਨਜ਼ਰ ਆ ਗਏ। ਅੱਖੀ ਵੇਖਿਆ ਸਾਰਾ ਕੁਝ, ਸਮਝ ਮੇ। ਹੂੰ। ਬਾਬਾ ਸਾਡਾ ਵੀ ਮਾਰ ਕੱਟਿਆ, ਚਾਚਾ ਸਾਡਾ ਵੀ ਮਾਰ ਕੱਟਿਆ, ਚਾਚੀ ਸਾਡੀ ਵੀ ਮਾਰ ਕੱਟੀ, ਭੈਣ ਸਾਡੀ ਵੀ ਮਾਰ ਕੱਟੀ। ਤੇ ਜਿਹੜੀ ਮਾਂ ਸਾਡੀ ਉਹ ਭੱਜ ਗਈ ਜਿਸ ਵੇਲੇ ਕੀ ਕੋ ਵਾਟਾ ਆਇਆ ਨਾ, ਉਹਦਾ ਦਾ ਲੱਗਾ ਉਹਨੇ ਕੋਈ ਕਿਸਾਨ ਦੇ ਵਿੱਚ ਪਰ ਉਹ ਜਿਸ ਵੇਲੇ ਅਸੀਂ ਉੱਥੋਂ ਸਾਰੇ ਮਰ ਮੁਰ ਗਏ ਤੇ ਅਸੀਂ ਜੇ ਤੈਨੂੰ ਆਏ ਨਾ। ਬਾਬਾ ਜੀ ਤੇ ਜਿਹੜੀ ਉਹ ਭੈਣ ਤੁਹਾਡੀ ਜੀ ਰੋ ਰਹੀ ਸੀ, ਉਹ ਵੀ ਉੱਥੇ ਰਹਿ ਗਈ ਕਿ ਉਹ ਬਚ ਗਈ? ਉਹ ਬੱਚੀ ਚੁੱਪੇ ਹਲੈਣ ਦੀ ਨਾਲ। ਅੱਛਾ ਅੱਛਾ। ਤੁਸੀਂ ਆਪਣੀ ਮਾਂ ਦੇ ਨਾਲ ਹੀ ਭੱਜ ਗਏ? ਨਹੀਂ ਨਹੀਂ, ਹਾਂ। ਮਾਂ ਸਾਡੀ ਵੱਖਰੀ ਭੱਜ ਗਈ, ਸਾਡੇ ਤੋਂ ਨਿਕਲ ਗਈ। ਅੱਛਾ ਤੇ ਤੁਸੀਂ ਵੀ ਆਪਣਾ ਵੀ ਦੱਸਣਾ, ਤੁਸੀਂ ਵੀ ਦੇ ਵਿੱਚ ਸੁਣਾ, ਤੁਸੀਂ ਕਿਵੇਂ? ਅਸੀਂ ਫਿਰ ਮੇਰਾ ਭਰਾ ਤੇ ਜਿਹੜੇ ਮੇਰਾ ਭਰਾ ਵੱਡਾ ਉਹਨੇ ਭੈਣ ਨੂੰ ਗੱਲ ਨਾਲ ਲਾ ਲਿਆ, ਛੋਟੀ ਜਿਹੀ ਸ਼ਾਂਗ ਨੂੰ। ਅੱਛਾ ਅੱਛਾ। ਉਹ ਗੱਲ ਨਾਲ ਲਾ ਕੇ ਤੇ ਅਸੀਂ ਪਿੰਡ ਨੂੰ ਆ ਗਏ। ਮੈਨੂੰ ਉਂਗਲੀ ਲਾ ਲਿਆ ਉਹਨੇ, ਅਸੀਂ ਪਿੰਡ ਨੂੰ ਵਾਪਸ ਫੇਰ ਘਰ ਨੂੰ ਆ ਗਏ। ਤੇ ਉਹ ਜਿਹੜੇ ਭਰਾ ਨੇ ਜ਼ੇਵਰ ਬੰਨਿਆ ਸੀ ਉਹ ਵੀ ਨਾਲ ਵਾਪਸ ਉਹਨੇ ਕਾਕੀ ਚੁੱਕੀ ਨੇ। ਅੱਛਾ ਅੱਛਾ। ਇਹ ਵਾਪਸ ਆਉਣੇ ਨੇ ਘਰ ਨੂੰ ਤੇ ਇਦਾਂ ਜਿਵੇਂ ਆਪਾਂ ਆਏ ਤੇ ਬਾਬਾ ਜੀ ਤੁਸੀਂ ਜਦੋਂ ਸਾਰੇ ਪਿਓ ਵੀ ਤਾਂ 3-4 ਦੱਸਿਆ ਤੁਸੀਂ ਸ਼ਹੀਦ ਹੋ ਗਏ ਉੱਥੇ ਉਹ ਸੰਨ ਚ? ਕੋਈ ਅਗਲੇ ਬੰਨੇ ਹੋ ਗਿਆ, ਕੋਈ ਮਗਲੇ ਬੰਨੇ ਹੋ ਗਿਆ, ਜਾਣਾ ਸਾਰੇ ਉਹਨੇ ਸਾਡੇ ਮਾਰ ਦਿੱਤੇ ਉਹਨਾਂ ਨੇ। ਕਿੰਨੇ ਮਰੇ ਭਲਾ ਜੀ ਗਨਾਇਆ? ਇੱਕ ਤੁਹਾਡਾ ਅੱਬਾ, ਇੱਕ ਪਿਓ, ਹਾਂ, ਇੱਕ ਚਾਚਾ, ਇੱਕ ਚਾਚੀ, ਇੱਕ ਬਾਬਾ, ਇੱਕ ਸਾਡੀ ਭੈਣ ਵੱਡੀ। ਤੁਹਾਡੇ ਕੋਲ 5 ਜੀ ਤੁਹਾਡੇ ਅੱਖਾਂ ਸਾਹਮਣੇ ਸ਼ਹੀਦ ਹੋਏ ਹੈ? ਹਾਂ। ਅੱਛਾ ਤੇ ਉਹਨਾਂ ਨੂੰ ਇੰਜ ਛੱਡ ਦਿੱਤਾ ਤੁਸੀਂ ਕਿ ਕਫਨ ਦਫਨ ਦਾ ਕੋਈ ਸਿਸਟਮ? ਨਹੀਂ, ਅਸੀਂ ਬੱਚੇ ਹਾਂ, ਸਾਨੂੰ ਕੀ ਸਮਝ। ਨਹੀਂ ਤੁਹਾਡੇ ਵੱਡੇ ਭਰਾ ਨੇ, ਮਾਂ ਨੇ, ਜਾਂ ਤੁਸੀਂ ਵਾਪਸ ਆਏ ਜਾਂ? ਮੈਂ ਤੁਹਾਨੂੰ ਦੱਸੀ ਜਾਂਦਾ ਨਾ ਗੱਲ ਕੀ ਆ। ਅੱਛਾ। ਉਹ ਜਿਸ ਵੇਲੇ ਅਸੀਂ ਆ ਗਏ ਨਾ ਪਿੰਡ ਨੂੰ ਵਾਪਸੀ, ਅੱਛਾ। ਅੱਗੇ ਜਿਵੇਂ ਸਾਡੀ ਦੁਕਾਨ ਹੈ ਐਵੇਂ ਨਾ ਸਿੱਖ ਬੈਠੇ ਬਾਜ਼ਾਰ ਦੇ ਵਿੱਚ ਲੰਘਦੇ ਜਾਂਦੇ। ਅੱਛਾ ਤੁਸੀਂ ਆਪਣੇ ਵਾਪਸ ਪਿੰਡ ਚ ਆ ਗਏ? ਪਿੰਡ ਨੂੰ ਘਰ ਨੂੰ ਤੁਰੇ ਹੁੰਦੇ। ਅੱਛਾ। ਉਹ ਸਾਨੂੰ ਆਂਦੇ ਸਿੱਖ ਪਿਉਰਾ ਉਹ ਕਾਕਾ ਤੁਹਾਨੂੰ ਲੀੜੇ ਪਾਈਏ, ਨਾਲੇ ਤੁਹਾਨੂੰ ਪਾਲਾ ਹੁੰਦਾ, ਨਾਲੇ ਤੁਹਾਨੂੰ ਗੁੜ ਪਾਈਏ। ਅਸਾਂ ਗੁੜ ਖਾਧਾ, ਲੀੜੇ ਉਹਨਾਂ ਸਾਨੂੰ ਨਵੇਂ ਪਾਏ ਨੇ। ਤੇ ਇਹਦੇ ਲਾਉਣ ਲੱਗੇ ਨੇ ਨਾ ਜਿਵੇਂ ਮੇਰੇ ਭਰਾ ਦੇ ਉਹ ਜੇਵਰ ਖੋਲ੍ਹਣ ਲੱਗੇ ਆ। ਅੱਛਾ। ਇਹਨੇ ਆਖਿਆ ਮੈਂ ਨਹੀਂ ਦੇਣਾ। ਉਹਨੇ ਆਖਿਆ ਨਹੀਂ ਤੁਹਾਡੀ ਮਾਂ ਆਵੇਗੀ ਤੇ ਤੁਹਾਨੂੰ ਦੇ ਦਾਂਗੇ। ਅੱਛਾ। ਉਹ ਪਿੰਡ ਦੇ ਸਨ ਬਾਬਾ ਜੀ? ਪਿੰਡ ਦੇ ਸਿੱਖ ਪਿੰਡ ਜਿਹੜੇ ਗੱਲਾਂ ਤੁਹਾਨੂੰ ਕਰਨ ਦੇ ਅੱਜ ਤੁਹਾਨੂੰ ਖਵਾਉਂਦੇ ਆ? ਅੱਛਾ ਅੱਛਾ। ਫਿਰ ਅਸੀਂ ਆਪਣੇ ਘਰ ਚਲੇ ਗਏ। ਅੱਛਾ। ਅਸੀਂ ਜਾ ਕੇ ਉੱਥੇ ਲੰਮੇ ਪੈ ਗਏ।
ਸਾਡੀ ਮਾਂ ਆਈ ਰਾਤ ਦੇ 12 ਵਜੇ। ਹੋਰ ਵੀ ਜਿਹੜੇ ਬੁੜੀਆਂ ਬੜੀਆਂ ਲੁਕੀਆਂ ਛੁਪੀਆਂ, ਇਹਨਾਂ ਕੋਈ ਬੰਦਾ ਲੁਕਿਆ ਜਾਂ ਕਾਕਾ ਮੁੰਡਾ ਕੋ ਲੁਕਿਆ, ਉਹ ਵੀ ਸਾਰੇ ਘਰੋਂ ਘਰੀ ਆ ਗਏ। ਜਿਵੇਂ ਫਿਰ ਅਸੀਂ ਘਰ ਰਹੇ ਹਾਂ ਤੇ ਸਾਡੇ ਮਾਮਿਆਂ ਨੇ ਫੋਨ ਕੀਤਾ ਤੇ ਕੈਂਪਾਂ 'ਚ ਆ ਗਏ ਸੀ। ਲਾਹੌਰ ਕੈਂਪ ਸੀ ਨਾ ਲੱਗਾ, ਸਾਰੇ ਜਿਹੜੇ ਜਲੂਸ ਜਲਾਸ ਆਉਂਦੇ ਸਾਰੇ ਉੱਥੇ ਇਕੱਠੇ ਹੁੰਦੇ ਜਾਂਦੇ ਸੀ। ਅੱਛਾ, ਇਹ ਤੁਸੀਂ ਬਾਅਦ ਚ ਦੱਸਿਆ, ਤੁਸੀਂ ਇਹ ਦੱਸੋ ਜਦੋਂ ਤੁਹਾਨੂੰ ਉੱਥੇ ਉਹਨਾਂ ਨੇ ਤੁਹਾਡੇ ਪਿਓ ਕੋਲੋਂ ਭਰਾ ਕੋਲੋਂ ਜੇਵਰ ਜਿਹਾ ਖੋਇਆ, ਖੋਲਿਆ ਫਿਰ ਉਹਨਾਂ ਧੱਕੇ ਨਾਲ ਖੋਲ ਲਿਆ ਤੇ ਉਹਨਾਂ ਦਾ ਨੁਕਸਾਨ ਤਾਂ ਨਹੀਂ ਕੀਤਾ? ਮਾਰੇ ਮੁਰਤ ਨਹੀਂ? ਨਹੀਂ ਮਾਰਿਆ ਨਹੀਂ ਸਾਨੂੰ। ਉੱਥੋਂ ਫਿਰ ਤੁਸੀਂ ਘਰ ਚਲੇ ਗਏ? ਘਰ ਚਲੇ। ਅੱਛਾ, ਘਰ ਜਾ ਕੇ ਲੰਮੇ ਪਏ ਤੇ ਸਾਡੀ ਮਾਂ ਆਈ ਫਿਰ ਬਾਬਾ ਅੱਧੀ ਕਰਾ ਨੂੰ। ਅੱਛਾ ਅੱਛਾ, ਉਹ ਘਰ ਪਹੁੰਚ ਗਈ? ਹਾਂ, ਉਹ ਪਹੁੰਚ ਗਈ। ਉਹਨੇ ਆਖਿਆ ਸਾਰੇ ਮਰ ਗਏ। ਉਹਦੇ ਦਿਨ ਚ ਉਹਨੇ ਮੇਰੇ ਜਿਹੜੇ ਘਰ ਆਏ ਨੇ ਵੀ ਉਹਨਾਂ ਦੇ ਸਾਰੇ ਮਾਰ ਗਏ, ਸਾਰੇ ਮੈਂ ਇਕੱਲੀ ਬਚੀ ਹਾਂ। ਹਾਂ ਹਾਂ। ਫਿਰ ਇੱਥੇ ਮਾਮਿਆਂ ਸਾਡੇ ਫੋਨ ਕੀਤਾ। ਭਾਵੇਂ ਫਿਰ ਕਿਵੇਂ ਉੱਥੋਂ ਘਰੋਂ ਨਿਕਲੇ ਦੁਬਾਰਾ? ਤੁਹਾਨੂੰ ਦੱਸਦਾ ਨਾ। ਅੱਛਾ, ਮਾਮਾ ਸਾਡਾ ਹੀ ਕਰਨਲ। ਅੱਛਾ, ਕਰਨਲ ਸੀ? ਕਰਨਲ ਸੀ। ਅੱਛਾ, ਕੀ ਸੀ ਨਾਮ ਉਹਦਾ? ਮੰਗਤੇ ਖਾਂ ਮੇਜਰ। ਮੰਗਤੇ ਖਾਂ ਮੇਜਰ। ਮੇਜਰ ਸੀ? ਹਾਂ। ਅੱਛਾ, ਉਸ ਟਾਈਮ ਜਦੋਂ ਬਰਤਾਨੀਆ ਘੁੰਮੇ ਸੀ ਉਸ ਟਾਈਮ ਸੀ? ਉਸ ਟਾਈਮ ਤੇ ਮੇਜਰ ਸੀ ਉਹ? ਹਾਂ। ਅੱਛਾ, ਉਹ ਜਿਸ ਨਾਲ ਸਾਡੇ ਮਾਮੇ ਆਖਿਆ ਵੀ ਉਹ ਨਹੀਂ ਆਏ, ਉਹਨੇ ਆਖਿਆ ਵੀ ਉੱਥੋਂ ਬਿਹਾਰੀਓ ਕੋਈ ਜੀ ਆਇਆ। ਹਾਂ। ਉਹਨਾਂ ਆਖਿਆ ਕੋਈ ਜੀ ਨਹੀਂ ਆਇਆ। ਮਾਮੇ ਸਾਡੇ ਨੂੰ ਕਰਨਲ ਨੂੰ ਆਖਿਆ ਉਹਨਾਂ। ਇਹ ਸਾਡੇ ਚਾਚੇ, ਸਾਡੀ ਮਾਂ ਦੇ ਚਾਚੇ ਦੇ ਪੁੱਤ ਸੀ। ਹਾਂ ਹਾਂ। ਜਿਹੜਾ ਕਰਨਲ ਸੀ ਨਾ, ਇਹ ਦੂਜੇ ਜਿਹੜੇ ਸਾਡੇ ਮਾਮੇ ਸੀ ਉਹ ਨਹੀਂ ਸੀ। ਹਾਂ ਹਾਂ। ਇਹ ਸਾਡਾ ਚਾਚੇ ਦਾ ਪੁੱਤ ਸੀ ਨਾ, ਬੀਬੀ ਉਹਨਾਂ ਦਾ ਕਰਨਲ ਸੀ ਜਿਹੜਾ। ਹਾਂ ਹਾਂ। ਉਹਨੇ ਆਖਿਆ ਬਿਹਾਰੀਓ ਕੋ ਆਇਆ, ਉਹਨਾਂ ਆਖਿਆ ਕੋਈ ਨਹੀਂ ਆਇਆ। ਕੋਈ ਨਹੀਂ ਪਹੁੰਚਿਆ? ਮਾਰ ਛੜੇ ਸਾਰੇ? ਕੋਈ ਨਹੀਂ ਪਹੁੰਚਿਆ। ਹਾਂ ਹਾਂ। ਉਹ ਫਿਰ ਨਾ ਗੱਡੀ ਲੈ ਕੇ ਆਇਆ ਇੱਥੇ। ਅੱਛਾ, ਮਾਮੇ ਸਾਡੇ ਨਾਲ ਆਏ ਸਕੇ, ਨਾਲ ਗੱਡੀਆਂ ਦੋ ਤਿੰਨ ਫੌਜ ਦੀਆਂ ਨਾਲ, ਆਪਣੀ ਉਹਦੀ ਕਰਨਲ ਦੀ। ਹੂੰ ਹੂੰ। ਉਹਨੇ ਆਣ ਕੇ ਲਿਆ। ਮਾਮੇ ਸਾਡੇ ਨੂੰ ਮਿਲਾਇਆ ਕਰਕੇ ਉੱਥੇ। ਫਿਰ ਤੁਹਾਨੂੰ ਲੈ ਕੇ ਆ ਗੱਡੀ 'ਚ? ਫਿਰ ਗੱਡੀਆਂ 'ਤੇ ਲੈ ਕੇ ਆਇਆ ਸੀ। ਜਿਹੜਾ ਰਹਿੰਦਾ ਹੁੰਦਾ ਨਾ ਜੀ ਪਿੰਡ ਦੇ ਵਿੱਚ, ਸਾਰੇ ਉਹ ਲੱਦ ਕੇ ਲੈ ਆਏ। ਅੱਛਾ ਅੱਛਾ। ਬਾਬਾ ਜੀ, ਪਿੰਡ ਦੇ ਵਿੱਚ ਤਾਂ ਨਹੀਂ ਕੋਈ ਬਾਟ ਟੋਕੇ? ਪਿੰਡ ਦੇ ਵਿੱਚ ਜਿਹੜੇ ਹੋਰ ਇਹ ਸਾਨੂੰ ਕੋਈ ਪਤਾ ਨਹੀਂ। ਭਾਵੇਂ ਵਿੱਚ ਨਾ ਕਿ ਸਾਨੂੰ ਦੌੜੇ ਆਏ ਹੋਏ ਲੈ ਕੇ ਥੋੜੇ ਦਿਨ ਨਾਲ ਤੁਰ ਪਏ ਨੇ। ਹਾਂ ਹਾਂ। ਚਲੋ ਕਿਸੇ ਤੁਰ ਪਏ। ਅੱਛਾ, ਜਿਨ੍ਹਾਂ ਨੇ ਉਹ ਤੁਹਾਨੂੰ ਸੰਨ ਦੇ ਵਿੱਚ ਤੁਹਾਡੇ 5 ਜੀ ਸ਼ਹੀਦ ਕਿਤੇ ਘਰ ਦੇ ਮਾਰੇ, ਹਾਂ, ਉਹ ਤੁਹਾਨੂੰ ਪਤਾ ਵੀ ਕੌਣ ਸੀ ਜਿਹਨੇ ਮਾਰਿਆ? ਪਿੰਡ ਦੇ ਪਏ ਸਨ ਜਾਂ ਕੋਈ ਲਾਂਭਦੇ? ਹਾਂ, ਅੱਲਾਹ ਸ਼ਾਇਦ ਤੇ ਕਿਸੇ ਨੇ ਜਾਣੇ ਸੂਏ ਤੋਂ ਭੱਜ ਕੇ ਆਏ ਨੂੰ ਜੀ। ਅੱਛਾ, ਉਹਨਾਂ ਆਉਂਦੇ ਹੀ ਮਾਰ ਦਿੱਤੇ। ਉਹਨੇ ਢੇਲੇ ਕੀਤੀ ਕਿ ਕੌਣ ਜਿੱਤੇ ਕੌਣ ਨਹੀਂ। ਉਹਨਾਂ ਆਉਂਦੇ, ਉਹ ਤਲਵਾਰਾਂ ਨਹੀਂ ਹੁੰਦੀਆਂ ਬੜੀਆਂ ਬੜੀਆਂ, ਐਂ ਫੇਰੀਆਂ ਨਾ ਕੁੜੀ। ਹੁਣ ਅਜੇ ਮੈਨੂੰ ਨਜ਼ਰ ਆਉਣ ਡਿਆ। ਅੱਖਾਂ ਦੇ ਸਾਰਾ ਕੁਝ ਆ। ਹਾਂ। ਬਾਬਾ ਜੀ, ਤੁਸੀਂ ਤੇ ਫਿਰ ਸਾਰੀ ਰਾਤ ਸੁੱਤੇ ਵੀ ਨਹੀਂ ਹੋਣੇ? ਘਰ ਦਾ ਇੱਕ ਮਰ ਜੇ ਤੇ ਨੀਂਦ ਨਹੀਂ ਆਉਂਦੀ? ਕੋਈ ਖੌਫ? ਕਿੱਥੇ ਕੀ ਉਸ ਟਾਈਮ ਤੁਹਾਡਾ ਮੰਜ਼ਰ ਹੋਏਗਾ? ਉਹ ਡਰ ਆਉਂਦਾ ਸੀ। ਕੋਈ ਪਤਾ ਨਹੀਂ ਸੀ ਕਿ ਅਸਾਂ ਵੀ ਜ਼ਿੰਦਾ ਜਾਣਾ ਕਿ ਵੇਖਾ ਸਾਰਾ ਕੁਝ? ਅੱਛਾ, ਘਰੋਂ ਕੋਈ ਸ਼ਹਿਰ ਫਿਰ ਤੁਸੀਂ ਲੈਂਦੇ? ਅੱਲਾ ਦੀ ਕੋਈ ਸ਼ੈ ਨਹੀਂ, ਕੋਈ ਸ਼ੈ ਨਹੀਂ। ਜ਼ੇਵਰ ਵੀ ਨਾ ਖੋਲਿਆ, ਬਕਾਇਆ ਆਪਣੇ ਕੁਛ ਨਾ ਸਭ ਕੁਝ ਛੱਡ ਦਿੱਤਾ? ਬਈ ਭਰੇ ਘਰ ਛੱਡਨੇ, ਪਤਾ ਨਹੀਂ ਉਸ ਟਾਈਮ ਤੁਹਾਡੇ ਸਾਡੇ ਚਾਚੇ ਦੀਆਂ ਧੀਆਂ ਸੀ। ਹਾਂ ਹਾਂ। 2। ਅੱਛਾ। ਉਹ ਕਾਫਲਾ ਉਹਦਾ ਤੁਰਿਆ। ਅੱਛਾ। ਉਹ ਨਾਲ ਰੱਖ ਕੇ ਆ ਗਏ। ਅੱਛਾ। ਉਹ ਆ ਗਈਆਂ ਮਨਾਵੇ ਥਾਣੇ। ਉੱਥੇ ਉਹਨਾਂ ਦੇ ਨਾਨਕੇ ਰਹਿੰਦੇ ਲਾਹੌਰ। ਅੱਛਾ। ਉਹ ਨਾਨੀ ਉੱਥੇ ਟੱਕਰ ਵੀ ਕੈਂਪਾਂ ਦੇ ਵਿੱਚ। ਅੱਛਾ ਅੱਛਾ। ਉਹਨਾਂ ਬੱਚੀਆਂ 2 ਨੂੰ ਉਹ ਲੈ ਗਏ। ਉਹ ਮਿਲ ਗਈਆਂ ਹੈ? ਆਹ ਮਿਲ ਗਏ। ਹਾਂ ਹਾਂ। ਹਾਂ। ਅੱਛਾ, ਤੁਹਾਡੇ ਤੋਂ ਇਲਾਵਾ ਜੇ ਤੁਸੀਂ ਉਧਰ ਹੋਰ ਪਿੰਡ ਦੇ ਵਿੱਚ ਹੋਰ ਨਹੀਂ ਬਾਟ ਟੋਕੇ ਰਾਹ ਦੇ ਵਿੱਚ ਵੇਖੀ ਤਾਂ ਜੇ ਤੁਹਾਡੇ ਉਥੋਂ ਜਿੱਥੇ ਤੁਸੀਂ ਦੱਸਿਆ ਸਾਡੇ ਹੋਇਆ ਹਮਲਾ? ਨਹੀਂ ਜੀ, ਬਥੇਰੇ ਮਗਲ ਕਿਸੇ ਦਾ ਕੁਛ ਲਾਇਆ, ਕਿਸੇ ਦਾ ਕੁਛ ਲਾਇਆ। ਗੱਡੀਆਂ ਜਦੋਂ ਆਈਆਂ। ਹਾਂ ਹਾਂ ਹਾਂ। ਬੇਬਾ ਮੁਰਦੇ ਰਾਜ ਪੈ ਵਕਤ ਬੜੇ ਭੜੇ ਵੇਖਿਆ ਜੀ। ਹਾਂ ਹਾਂ। ਜਦੋਂ ਆਏ ਨੂੰ ਉਦੋਂ ਬਹੁਤ ਵਕਤ ਭੜੇ ਵੇਖੇ। ਅੱਛਾ ਬਾਬਾ ਜੀ, ਫਿਰ ਉਥੋਂ ਜਦੋਂ ਤੁਸੀਂ ਨਿਕਲੇ ਤੁਹਾਡੇ ਮਾਮੇ ਵਾਲੀ ਗੱਡੀ 'ਚ ਲੈ ਕੇ, ਫਿਰ ਤੁਹਾਨੂੰ ਲਿਆ ਕੇ ਉਹਨਾਂ ਕਿੱਥੇ ਛੱਡਿਆ? ਇੱਥੇ ਕੈਂਪਾਂ ਦੇ ਵਿੱਚ ਲਾਹੌਰ? ਲਾਹੌਰ। ਅੱਛਾ ਅੱਛਾ। ਉੱਥੇ ਸਾਰਾ ਮੁਲਕ ਇਕੱਠਾ ਹੁੰਦਾ, ਫਿਰ ਹੀ ਗੱਲ ਨਿਕਲਦੀ ਹੈ। ਹਾਂ। ਜਿੰਨੇ ਬਕਾਇਆ ਪਿੰਡ ਦੇ ਵਿੱਚ ਕੋਈ ਟੱਕਰਿਆ ਕਿ ਨਹੀਂ? ਕਾਵਲੇ ਹੈ ਬਕਾਇਆ ਪਿੰਡ ਜਿਹੜਾ ਸੀ ਪਿੰਡ ਦੇ ਹੋਰ ਵੀ ਸਭ ਟੱਕਰੇ ਕਿ ਖਿਲਰ ਪੁਲਰ ਗਏ ਸਾਰੇ? ਸਾਰੇ ਜੀ ਆਪੋ ਆਪਣੇ ਰਿਸ਼ਤੇਦਾਰਾਂ ਦੇ ਤੁਰੇ ਜਾਂਦੇ ਸੋਤੋਂ ਹੋ ਗਏ ਸੀ। ਨਹੀਂ ਗੱਲ ਹੈਗੀ। ਕੈਂਪਾਂ 'ਚ ਇਕੱਠੇ ਹੁੰਦੇ ਜੋ ਤੇਰੀ ਤਾਂ ਗਿਆ ਉੱਥੇ ਤੇ ਤੂੰ ਉੱਥੋਂ ਨੂੰ ਤੁਰ ਗਿਆ। ਫਿਰ ਕੋਈ ਸਾਰੇ ਲੋਕਾਂ ਦੇ ਕਈਆਂ ਦੇ ਛੱਡੀ ਕੋਈ ਸ਼ੈ ਨਹੀਂ ਕਰਦੀ। ਮੰਜੀਆਂ ਤੱਕ ਲਾਏ ਲੋਕ ਕਈ, ਜੋ ਭਾਂਡੇ ਸਭ ਲਾਏ, ਅਸਾਂ ਕੋਈ ਸ਼ੈ ਨਹੀਂ ਲੈਂਦੇ। ਤੇ ਫਿਰ ਜਦੋਂ ਇੱਧਰ ਤੁਸੀਂ ਆ ਗਏ, ਤੁਸੀਂ ਇੱਧਰ ਪਹੁੰਚ ਵਾਪਸ ਦੁਬਾਰਾ ਤੁਹਾਡੇ ਇੱਥੋਂ ਭਰਾ ਜਾਂ ਕੋਈ ਹੋਰ ਰਿਸ਼ਤੇਦਾਰਾਂ ਵਿੱਚੋਂ ਗਿਆ ਵਾਪਸ ਪਿੰਡ ਵੇਖਣ ਵਾਸਤੇ, ਜਾਂ ਕੋਈ ਕੰਮ ਗਿਆ ਹੋਇਆ ਕੋਈ?
ਜਾਣਾ ਕਿੰਨੇ ਸੀ? ਅਸੀਂ ਤੇ ਬੱਚੇ ਹਾਂ, ਭਰਾ ਮੇਰਾ ਦੂਸਰੀ ਵਿੱਚ ਹੀ, ਜਾਣਾ ਕਿੰਨੇ ਸੀ? ਇਹ ਅਸੀਂ ਕੋਈ ਨਹੀਂ ਗਏ। ਬਾਬਾ ਜੀ ਉਹ ਵੇਲਾ ਕੋਈ ਅੱਖਾਂ ਕੇ ਕਦੀ ਆਇਆ ਚੇਤਾ ਦੁਬਾਰਾ, ਉਹ ਤੁਹਾਡੇ ਮਾਂ ਪਿਓ ਨੂੰ 5 ਤੁਹਾਡੇ ਘਰ ਦੇ ਖਾਸ ਸ਼ਹੀਦ ਹੋਏ ਉੱਥੇ, ਉਹ ਸਾਰਾ ਅੱਖਾਂ ਕੇ ਆਂਦਾ ਕਦੇ? ਅੱਖਾਂ ਵਿੱਚ ਚਿੱਤੇ ਪਰ ਹੁੰਦਾ ਜੀ। ਜੇ ਤੁਸੀਂ ਉੱਥੋਂ ਆਏ ਹੋ ਉਦੋਂ ਵੀ ਨਹੀਂ ਭੁੱਲਦਾ ਹੋਣਾ, ਪਤਾ ਕਿੰਨੇ ਸਾਲ ਲੱਗੇ ਹੋਣੇ ਇੱਥੇ ਆਣ ਕੇ, ਉਹ ਸਾਰਾ ਨਹੀਂ ਜੀ, ਉਹ ਚਾਰ ਦਿਨ ਥੋੜਾ ਭੁੱਲ ਜਾਂਦਾ। ਉਹ ਮੁੱਕਿਆ ਨਹੀਂ ਭੁੱਲਦਾ, ਉਹ ਮੈਨੂੰ ਯਾਦ ਨਹੀਂ ਰਹਿੰਦਾ। ਬਾਬਾ ਜੀ ਜਦੋਂ 14 ਅਗਸਤ ਆਉਂਦਾ ਹੈ, ਹਾਂ ਅਸੀਂ 14 ਅਗਸਤ ਸਾਰੇ ਮਨਾਉਂਦੇ ਨੇ, ਹਾਂ ਉਦੋਂ ਕੋਈ ਯਾਦ ਕਰੀ ਆਈ? ਕਿਉਂਕਿ ਉਦੋਂ ਹੀ ਤੁਸੀਂ ਸ਼ਹੀਦ ਹੋਏ, ਸਾਰੀ ਜਿੰਨੇ ਆਮ 25 ਤੋਂ 30 ਲੱਖ ਮੁਸਲਮਾਨ ਸ਼ਹੀਦ ਹੋਇਆ, ਜਿਹਦੇ ਵਿੱਚ ਸਾਡੀਆਂ ਧੀਆਂ ਭੈਣਾਂ ਜਿਹੜੀ ਚੁੱਕੀਆਂ ਚੁੱਕ ਕੇ ਲੈ ਕੇ ਲੁਟੇਰੇ, ਠੀਕ ਹੈ ਨਾ, ਬੱਚੇ ਬੜੇ ਸ਼ਹੀਦ ਹੋਏ, ਬੜੀਆਂ ਔਰਤਾਂ ਬੇਵਾ ਹੋਈਆਂ, ਸਭ ਹੋਦੇ। ਤੇ 14 ਅਗਸਤ ਨੂੰ ਕਦੀ ਯਾਦ ਆਇਆ ਤੁਹਾਨੂੰ? ਸਾਰਾ ਬੜੇ ਯਾਦ ਹੋ ਗਏ, ਜਿਹਨਾਂ ਅਸੀਂ ਖੁਸ਼ੀਆਂ ਮਨਾਉਂਦੇ ਬੜੇ, ਉਹ ਬਾਜੇ ਵਜਾਉਂਦੇ ਕੀ ਕੋਈ ਗੱਲ ਖਤਮ ਹੀ ਦੋਣੇ ਮੇਰੇ ਬਾਅਦ। ਬਾਬਾ ਜੀ ਤੁਹਾਡਾ ਦਿਲ ਨਹੀਂ ਕਰਦਾ ਕਦੀ ਮੈਂ ਜਾਵਾਂ ਜਿੱਥੇ ਮੇਰੇ ਪਿਓ ਨੇ ਸ਼ਹੀਦ ਕੀਤਾ, ਮੈਂ ਉਹ ਵੇਖਾਂ, ਜਗ੍ਹਾ ਵੇਖਾਂ, ਜਾਂ ਆਪਣਾ ਪਿੰਡ ਵੇਖਣ ਦਿਲ ਕਰਦਾ? ਵੈਸੇ ਉਹ ਸਾਨੂੰ ਨਹੀਂ ਲਿਆ, ਨਹੀਂ ਦਿਲ ਕਰਦਾ ਤੁਸੀਂ ਜਾਣ ਦਾ। ਫਿਰ ਜਦੋਂ ਤੁਸੀਂ ਇੱਥੇ ਆ ਗਏ, ਤੁਹਾਨੂੰ ਕੋਈ ਪਿੰਡ, ਆਪਣੇ ਪਿੰਡ ਦੇ ਬਘਿਆੜੀ ਦੇ ਜਿਹੜੇ ਉਧਰੋਂ ਮੁਸਲਮਾਨ ਆਏ, ਇੱਥੇ ਆਣ ਕੇ ਕੋਈ ਮਿਲੇ ਕੋਈ ਤੱਕ ਕਿਸੇ ਨਾਲ? ਕੋਈ ਨਹੀਂ ਮਿਲੇ, ਕਈ ਮਿਲਦੇ ਰਹੇ। ਬਾਬਾ ਜੀ ਜਿਹੜੇ ਮਕਸਦ ਵਾਸਤੇ ਪਾਕਿਸਤਾਨ ਆਜ਼ਾਦ ਕੀਤਾ ਗਿਆ, ਪਰ ਉਹ ਮਕਸਦ ਪੂਰਾ ਹੋ ਗਿਆ ਜਾਂ ਨਹੀਂ ਹੋਇਆ? ਹੋ ਗਿਆ। ਕਿਵੇਂ ਕਰਕੇ ਤੁਹਾਨੂੰ ਇਹ ਦੱਸਣਾ, ਮੈਂ ਤੁਹਾਨੂੰ ਦੇਖੇ ਨਾ, ਨਮਾਜ਼ ਪੜ੍ਹਦੇ, ਕੁਰਾਨ ਪਾਕ ਬੱਚੀਆਂ ਪੜ੍ਹਦੀਆਂ। ਹਾਂ ਤੇ ਬਾਬਾ ਜੀ ਜਿਹੜੇ ਤੁਹਾਨੂੰ ਮੁਸਲਮਾਨ ਰਹਿੰਦੇ ਉਹ ਵੀ ਤਾਂ ਨਮਾਜ਼ ਪੜ੍ਹਦੇ ਨੇ, ਕੁਰਾਨ ਪੜ੍ਹਦੇ ਨੇ, ਕਿੱਥੇ? ਇੰਡੀਆ ਵਿੱਚ ਜਿਹੜੇ ਰਹਿੰਦੇ ਨੇ। ਆਹੋ ਤੂੰ ਵੀ ਪੜ੍ਹਦੇ ਆ ਵਿਚਾਰੇ, ਉਹ ਮਜਬੂਰੀ ਨਾਲ ਪੜ੍ਹਦੇ ਆ, ਅਸੀਂ ਖੁੱਲੇ ਆਜ਼ਾਦ ਹੋ ਗਏ। ਹਾਂ ਹੁਣ ਆਜ਼ਾਦ ਆ ਅਸੀਂ ਯਾਦ ਆ ਤੇ ਜਾ ਕਿਸੇ ਦੇ ਦੂਰ ਦੇ ਵਿੱਚ ਪੜ੍ਹਨਾ, ਬਾਂਗ ਨਹੀਂ ਦੇਣ ਦਿੰਦੇ ਉਧਰ, ਨਾ ਖਾਣ ਪੀਣ ਵਾਲੀ ਸ਼ੈ, ਹੁਣ ਕੱਟਾ ਵੱਛਾ ਜਿਹਾ ਅਸੀਂ ਤੇ ਖਾਣੇ ਇੱਥੇ ਯਾਦ ਆ, ਉਹਨਾਂ ਨੂੰ ਕੰਮ ਕਿਉਂ ਦਿੰਦੇ? ਕਿੰਨੀ ਤਾਂ ਕਿ ਵੇਖੀ ਦਾ ਵੀਡੀਓ ਦੇ ਵਿੱਚ ਵੇਖੀ ਦਾ ਕੀ ਉਹਨਾਂ ਦਾ ਅਸਰ ਹੋਣ ਡਿਆ ਆਜ਼ਾਦ ਕਸ਼ਮੀਰ ਦੇ ਵਿੱਚ। ਅੱਛਾ ਬਜ਼ੁਰਗੋ, ਜਿਹੜੇ ਮਕਸਦ ਵਾਸਤੇ ਆਪਣਾ ਮੁਲਕ ਆਜ਼ਾਦ ਕਰਵਾਇਆ, ਬੜੇ ਲੀਡਰਾਂ ਨੇ, ਕਾਇਦੇ ਆਜ਼ਮ ਰਹਿਮਤੁल्लाह, ਅਲਾਮਾ ਇਕਬਾਲ ਹੋ ਗਏ, ਹੋਰ ਵੀ ਜਿੰਨੇ ਸਨ ਉਸ ਟਾਈਮ ਦੇ, ਇਹਨਾਂ ਨੇ ਮੁਲਕ ਸਾਨੂੰ ਆਜ਼ਾਦ ਕਰਵਾ ਕੇ ਦੇਤਾ, ਮੁਲਕ ਬਣ ਗਿਆ। ਕੋਈ ਇਹਦਾ ਮਕਸਦ ਸੀ ਮੁਲਕ ਬਣਾਉਣ ਦਾ, ਕਿਆ ਉਹ ਸਾਡਾ ਮਕਸਦ ਪੂਰਾ ਹੋ ਗਿਆ? ਫਿਰ ਮਕਸਦ ਤੇ ਪੂਰਾ ਹੋ ਗਿਆ, ਉਹ ਤਾਂ ਵਿਚਾਰੇ ਮਰ ਗਏ, ਸਾਡੇ ਵੀ ਮਰ ਗਏ, ਤੇ ਉਹ ਵੀ ਮਰ ਗਏ ਵਿਚਾਰੇ, ਜਿਹੜੇ ਮਕਸਦ ਵਾਸਤੇ ਬਣਾਇਆ ਸੀ ਨਾ, ਉਹ ਤੇ ਮਰ ਗਏ। ਹਾਂਜੀ, ਹੁਣ ਅੱਗੇ ਜਿਹੜੀਆਂ ਕੁਰਸੀਆਂ ਨੇ, ਇਹਨਾਂ ਸਾਹਮਣੇ ਆਪੋ ਆਪਣੀਆਂ ਸਾਰਿਆਂ, ਇਹਨਾਂ ਫੜ ਕੇ ਪਾਕਿਸਤਾਨ ਦੀ ਡਾਂਡੀ ਲਾ ਛੱਡੀ ਸਾਰੀ, ਠੀਕ ਨਹੀਂ ਗੱਲ ਹੈਗੀ। ਇਹਨਾਂ ਦੇ ਰਹਿਣ ਕੱਖ ਨਹੀਂ ਤਾਂ ਪਾਕਿਸਤਾਨ ਦਾ ਸਭ, ਕੋਈ ਮਿਲਣਾ ਬਣਾਓ, ਕੋਈ ਕੁਛ ਬਣਾਓ, ਕੋਈ ਬਾਹਰ ਚਲੇ ਗਿਆ, ਆਪਣੇ ਕਾਰੋਬਾਰ ਸਿੱਧੇ ਕਰਨ ਦੇ ਆ, ਆਵਾਮ ਦੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ। 6000 ਨੂੰ ਕਣਕ, ਕਿੰਨੇ ਨੂੰ ਪੈਂਦਾ ਸੇਰ ਆਟਾ? 200 150 ਰੁਪਏ, 150 ਰੁਪਏ ਪੈਂਦਾ, ਤੇ ਹਾਂਡੀ ਵਾਸਤੇ ਕੋਈ ਨਹੀਂ, ਲੀੜਿਆ ਕੱਪੜਿਆਂ ਵਾਸਤੇ ਕੋਈ ਨਹੀਂ। ਜੇ ਬੇਲਿਆ ਤੇ 50-50 ਹਜ਼ਾਰ 60-60 ਘੱਲਿਆ, ਹਰ ਬੰਦੇ ਨੂੰ 50,000 ਕੇ 40,000 ਕੇ 30,000। ਇੱਥੇ ਮਿਲਾਂ ਚੱਲਣ ਦੀਆਂ, ਮਿਲਾਂ ਦਾ ਕੰਮ ਹੋਣ ਡਿਆ। ਬਾਬਾ ਜੀ ਦੁਆ ਕਰੋ ਅੱਲਾਹ ਪਾਕ ਸਾਡੇ ਤੇ ਹੁਕਮਰਾਨ ਅੱਛਾ ਲਿਆਵੇ, ਉਹਨਾਂ ਨੇ ਜਿਵੇਂ ਦੀ ਇਮਾਮ ਹੁੰਦੀ, ਫਿਰ ਅੱਲਾਹ ਪਾਕ ਹੁਕਮਰਾਨ ਹੁੰਦਾ, ਅੱਲਾਹ ਪਾਕ ਕੁਝ ਚੰਗਾ ਲਿਆਵੇ ਤੇ ਚਲੋ ਆਵਾਮ ਦੀ ਸੁਣੀ ਜਾਵੇ, ਮੁਲਕ ਦਾ ਖੈਰ ਖਾਵੇ, ਖੈਰ ਖਾਵੇ, ਜਿਹੜਾ ਹੈ ਮੁਲਕ ਸਾਫ਼ ਕਰੇ, ਜਿਹੜਾ ਮੁਲਕ ਸਾਡਾ ਸੋਹਣਾ ਹੈ ਬਾਬਾ ਜੀ, ਲੇਕਿਨ ਇਹਦੇ ਉੱਤੇ ਜਿਹੜੇ ਮਸਲਤ ਛੱਡਦੇ ਹੋਏ ਨਾ, ਇਹ ਨਹੀਂ ਕਿਸੇ ਇਨਸਾਫ ਕਰੇ, ਜਿਹੜੇ ਇੱਥੇ ਤੇ ਇਨਸਾਫ ਹੋਣਾ ਚਾਹੀਦਾ। ਇੱਥੋਂ ਜੇ ਕਿਸੇ ਨੂੰ ਜਰਾ ਥਾਣੇ ਚੱਲ ਜਾਂਦਾ, ਉਹ ਆਂਦਾ ਮੈਨੂੰ ਪਹਿਲੋਂ ਦਿਓ 10,000 ਤੇ ਫਿਰ ਮੈਂ ਗਾਹ ਹੁੰਦਾ, ਇਹ ਨਹੀਂ ਗੱਲ ਹੈਗੀ। ਉਹ ਜਾ ਕੇ ਥਾਣੇਦਾਰ ਨਾਲ ਗੱਲ ਕਰਦਾ, ਪਹਿਲਾਂ ਤੂੰ ਅੱਧੇ ਤੂੰ ਲੈ ਲੈ ਤੇ ਅੱਧੇ ਮੈਨੂੰ ਦੇ ਦੇ, ਇਹ ਨਹੀਂ ਗੱਲ, ਤੈਨੂੰ ਅੰਦਰ ਦਿਓ, ਇਹ ਨਹੀਂ ਗੱਲ ਹੈਗੀ। ਅੱਲਾਹ ਪਾਕ ਹਦਾਇਤ ਦੇਵੇ ਜੀ, ਇਹਨਾਂ ਨੂੰ ਹਦਾਇਤ ਆਉਣੀ ਨਹੀਂ ਗਈ, ਅੱਲਾਹ ਦੇਵੇਗਾ ਬਾਬਾ ਜੀ। ਅੱਛੇ ਮਾੜੇ ਆਉਂਦੇ ਰਹਿੰਦੇ ਨੇ ਹੁਕਮਰਾਨ, ਇਨਸ਼ਾਅੱਲਾ ਅੱਲਾਹ ਪਾਕ ਚੰਗੇ ਹਾਲਾਤ ਕਰੇਗਾ। ਜੇ ਪਹਿਲਾਂ ਹੈ ਤਾਂ ਚੰਗੇ, ਤਾਂ ਹੁਣ ਵੀ ਹੋ ਜਾਣਗੇ ਇਨਸ਼ਾਅੱਲਾ ਹਾਲਾਤ ਸਹੀ। ਅਸੀਂ ਕਹਿੰਦੇ ਅੱਲਾਹ ਪਾਕ ਸਹੀ ਕਰੇ, ਸਹੀ ਸਲਾਮਤ ਕਰੇ, ਇਹਨਾਂ ਨੂੰ ਹਦਾਇਤ ਦੇ ਦੇ ਰੱਬ, ਹੁਕਮਰਾਨਾਂ ਨੂੰ ਹੀ ਹੋਣਗੇ ਇਨਸ਼ਾਅੱਲਾ। ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਟਾਈਮ ਦਿੱਤਾ ਸਾਨੂੰ, ਜਿਹੜੇ ਆਪਣੇ ਸਾਰੀ ਜਿਹੜੀ ਹੱਡ ਬੀਤੀ ਅੱਖਾਂ ਨਾਲ ਜੋ ਤੁਹਾਡਾ ਜ਼ੁਲਮ ਹੋਇਆ ਤੁਹਾਡੇ ਤੇ ਉਸ ਟਾਈਮ 47 ਪਹਿਲਾਂ, ਸਾਰੀ ਸਾਨੂੰ ਕਹਾਣੀ ਸੁਣਾਈ, ਸਾਨੂੰ ਵੀਡੀਓ ਰਿਕਾਰਡ ਕਰਾਈ। ਇਹ ਆਉਣ ਵਾਲੀ ਨਸਲਾਂ ਵਾਸਤੇ ਇੱਕ ਪੈਗਾਮ ਵੀ ਵੀ ਕਿਵੇਂ ਪਾਕਿਸਤਾਨ ਬਣਿਆ, ਕੀ ਇਹ ਕੁਰਬਾਨੀਆਂ ਦਿੱਤਾ ਲੋਕਾਂ ਨੇ, ਕਿਵੇਂ ਆਜ਼ਾਦ ਹੋਇਆ, ਤਾਂ ਕਿ ਅੱਛੇ ਸ਼ਹਿਰੀ ਬਣ ਕੇ ਰਹਿਣ, ਅੱਛੇ ਆਪਣੇ ਮੁਲਕ ਦੇ ਖੈਰ ਖਾ ਬਣ ਕੇ ਰਹਿਣ। ਤੇ ਤੁਹਾਡੀ ਬੜੀ ਮਿਹਰਬਾਨੀ, ਬਾਰ-ਬਾਰ ਤੁਹਾਨੂੰ ਕਹਾਂਗਾ ਤੁਹਾਡੀ ਬੜੀ ਮਿਹਰਬਾਨੀ ਜਿਹੜੀ ਤੁਸੀਂ ਸਾਨੂੰ ਕਹਾਣੀ ਰਿਕਾਰਡ ਕਰਾਈ। ਨਾਜ਼ਰੀਨ, ਉਮੀਦ ਤੁਹਾਨੂੰ ਜਿਹੜੀ ਅੱਜ ਦੀ ਵੀਡੀਓ ਵੇਖ ਕੇ ਜਿਹੜਾ ਹੈ ਉਹ ਅੱਛੀ ਲੱਗੀ ਹੋਏਗੀ। ਤੁਸੀਂ ਸਾਰੀ ਗੱਲਾਂ ਸਾਰੀਆਂ ਬਜ਼ੁਰਗਾਂ ਸੁਣੀਆਂ। ਅਗਰ ਤੁਹਾਡੇ ਕੋਈ ਐਸਾ ਬਜ਼ੁਰਗ ਤੁਹਾਡਾ ਆਪਣਾ ਹੋਏ ਜਾਂ ਕੋਈ ਆਸ-ਪਾਸ ਤੁਹਾਡੇ ਆ, ਤੁਸੀਂ ਇਹਦੀ ਕਹਾਣੀ ਰਿਕਾਰਡ ਕਰਾਉਣਾ ਚਾਹੁੰਦੇ, 47 ਤੋਂ ਪਹਿਲਾਂ ਤਾਂ ਸਾਰਾ ਕੁਝ ਜਾਣਦਾ ਹੈ, ਸਾਨੂੰ ਗੱਲਾਂ ਦੱਸ ਸਕਦਾ,
ਸਾਨੂੰ ਇਸੇ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਸਕਦੇ। ਸਾਡਾ ਸਕਰੀਨ ਤੇ ਨੰਬਰ ਆ ਰਿਹਾ WhatsApp ਨੰਬਰ, ਉੱਤੇ ਸਾਨੂੰ ਜਿਹੜਾ ਮੈਸੇਜ ਕਰਕੇ ਦੱਸ ਸਕਦੇ ਜੀ। ਤੇ ਮਿਲਾਂਗੇ ਹੁਣ ਅਗਲੀ ਇੱਕ ਨਵੀਂ ਵੀਡੀਓ ਨਾਲ ਕਿਸੇ ਨਵੇਂ ਪਿੰਡ 'ਚ, ਨਵੀਂ ਕਹਾਣੀ ਨਾਲ, ਨਵੇਂ ਜ਼ਿਲ੍ਹੇ ਦੇ ਵਿੱਚ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ, ਰੱਬ ਰੱਖੇ।